ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਬਾਜਵਾ ਸਾਹਿਬ ਦੇ ਬਿਆਨ ਦੀ। ਉਹਨਾਂ ਦੇ ਬਿਆਨ ਤੇ ਹੁਣ ਸਿਆਸੀ ਤੂਫਾਨ ਆ ਗਿਆ ਜੀ। ਦੇਖੋ, ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਕੀ ਦਿੱਤਾ ਸੀ, ਪਹਿਲਾਂ ਉਸ ਨੂੰ ਸੁਣ ਲਵੋ। ਜੀ। ਪ੍ਰਤਾਪ ਸਿੰਘ ਬਾਜਵਾ ਨੇ ਇੱਕ ਤੇ ਫੁਕਰੀਆਂ ਬੜੀਆਂ ਮਾਰਦੇ ਆ ਰਾਹੁਲ ਗਾਂਧੀ ਦੇ ਸਾਹਮਣੇ ਬਹਿ ਕੇ, ਕਿਉਂਕਿ ਇਹਨਾਂ ਨੇ ਗਾਂਧੀ ਫੈਮਿਲੀ ਦੀ ਖੁਸ਼ਾਮਦ ਜ਼ਰੂਰ ਕਰਨੀ ਹੁੰਦੀ ਆ, ਗਿੱਝੇ ਹੋਏ ਨੇ। ਆਖੇ ਜੀ ਅਸੀਂ ਤੁਹਾਨੂੰ ਜਿਤਾ ਕੇ ਇੱਥੋਂ ਘੱਲਣਾ ਜੇ, ਤੇ ਤੁਸੀਂ ਉੱਥੇ ਕੋਈ ਹੋਰ ਪ੍ਰਧਾਨ ਮੰਤਰੀ ਨਾ ਬਣਾ ਦਿਆ ਜੇ ਫਰਜੀ, ਆਹ ਨਹੀਂ ਜੇ ਮੰਨਣਾ। ਇੱਥੇ ਰੌਲਾ ਪੈ ਗਿਆ, ਉਹ ਕਹਿੰਦੇ ਕਿ ਫਰਜ਼ੀ ਕਿਹਨੂੰ ਕਹਿ ਰਹੇ ਜੇ, ਫਰਜ਼ੀ ਕਿਹਨੂੰ ਕਹਿ ਰਹੇ ਜੇ। ਮਤਲਬ ਕਿ ਇਹਦਾ ਅਰਥ ਇਹੋ ਨਿਕਲਦਾ ਕਿ ਜਿਹੜਾ ਪਿਛਲਾ ਪ੍ਰਧਾਨ ਮੰਤਰੀ ਸੀ, ਸਿੱਖ ਪ੍ਰਧਾਨ ਮੰਤਰੀ ਸੀ, ਉਹ ਫਰਜ਼ੀ ਸੀ। ਭਾਜਪਾ ਵੀ ਘੇਰ ਰਹੀ ਆ, ਅਕਾਲੀ ਦਲ ਵੀ ਘੇਰ ਰਿਹਾ, ਆਮ ਆਦਮੀ ਪਾਰਟੀ ਨੇ ਤੇ ਘੇਰਨਾ ਹੀ ਘੇਰਨਾ। ਹੁਣ ਇਹਨਾਂ ਦਾ ਹਾਲੇ ਤੱਕ ਕੋਈ ਪ੍ਰਤੀਕਰਮ ਨਹੀਂ ਆਇਆ। ਤਾਂ ਗੱਲ ਇਹ ਆ ਕਿ ਤੁਸੀਂ ਸਿੱਧਾ ਜੇ ਕਹਿ ਦਿਓ ਕਿ ਬਈ ਅਸਾਂ ਤੁਹਾਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਯਤਨ ਕਰਨਾ, ਤੇ ਤੁਸੀਂ ਕਿਰਪਾ ਕਰਕੇ ਹੁਣ ਭੱਜਿਓ ਨਾ, ਹਿੱਲਿਓ ਨਾ, ਖੁਦ ਪ੍ਰਧਾਨ ਮੰਤਰੀ ਬਣ ਕੇ ਇਸ ਦੇਸ਼ ਨੂੰ ਚਲਾਓ। ਭਾਰਤ ਜੋੜੋ ਯਾਤਰਾ ਜਿੱਦਾਂ ਚਲਾ ਰਹੇ ਹੋ, ਇਸ ਦੇਸ਼ ਨੂੰ ਚਲਾਓ, ਗੱਲ ਖਤਮ ਹੈ। ਜਿਵੇਂ ਮੈਂ ਤੁਹਾਨੂੰ ਕਿਹਾ ਕਿ ਫਿਰ ਬਹੁਤੇ ਮੂੰਹ ਫੱਟ ਹੋ ਜਾਂਦੇ ਨੇ ਲੀਡਰ, ਕਈ ਵਾਰ ਫਸ ਜਾਂਦੇ। ਹਾਲਾਂਕਿ ਗੱਲ ਇਹ ਆ ਕਿ ਉਹਨੇ ਸ਼ਾਇਦ ਗਾਂ ਦੀ ਗੱਲ ਕੀਤੀ ਹੈ। ਹਾਲਾਂਕਿ ਚਲੋ ਗੱਲਾਂ ਦੇ ਵਿੱਚੋਂ ਜਿਹੜੀਆਂ ਕੋਈ ਗੱਲਾਂ ਨਿਕਲਦੀਆਂ ਆਪਾਂ ਉਹਨਾਂ ਤੇ ਚਰਚਾ ਕਰ ਸਕਦੇ। ਗੱਲ ਕੱਢਣ ਵਾਲਾ ਮੂੰਹੋਂ ਦੱਸ ਸਕਦਾ ਕਿ ਉਹਨੇ ਕਿਸ ਭਾਵ ਅਰਥ ਨਾਲ ਕੱਢੀ ਹੈ ਜਾਂ ਕਿਹੜੀ ਭਾਵਨਾ ਨਾਲ ਕੱਢੀ ਹੈ। ਮਤਲਬ ਕਿ ਉਹਨੇ ਕਿਹਾ ਕਿ ਕੋਈ ਅੱਗੇ ਕੋਈ ਫਰਜ਼ੀ ਹੋਰ ਨਾ ਬਣਾ ਦਿਓ, ਪਰ ਇਹਦਾ ਮਤਲਬ ਤੇ ਇਹੀ ਜੁੜਦਾ ਕਿ ਕੋਈ ਫਰਜ਼ੀ ਹੋਰ ਬਣ ਚੁੱਕਾ ਅੱਗੇ, ਤਾਦੀ ਕੋਈ ਤੁਸੀਂ ਇੱਕ ਤੌਖਲਾ ਪ੍ਰਗਟਾ ਰਹੇ ਹੋ ਨਾ। ਪਰ ਗੱਲ ਇਹ ਹੈ ਕਿ ਅੱਜ ਜਿਹੜੇ ਬੰਦੇ, ਹੁਣ ਮਨਜਿੰਦਰ ਸਿੰਘ ਸਿਰਸਾ ਵਰਗੇ ਕਹਿੰਦੇ ਕਿ ਸਿੱਖ ਪ੍ਰਧਾਨ ਮੰਤਰੀ ਦਾ ਅਪਮਾਨ ਹੋ ਗਿਆ, ਤੇ ਜਿਹਦੇ ਅੱਜ ਤੁਸੀਂ ਉੱਥੇ ਜੋੜੇ ਚੁੱਕਣ ਤੱਕ ਜਾਂਦੇ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ, ਬਈ ਉਸ ਪ੍ਰਧਾਨ ਮੰਤਰੀ ਨੇ 2012 ਤੋਂ ਲੈ ਕੇ 14 ਤੱਕ ਜਿਹੜੇ ਸ਼ਬਦ ਬੋਲੇ, 17 ਤੱਕ ਜਿਹੜੇ ਸ਼ਬਦ ਬੋਲੇ, ਉਹ ਯਾਦ ਹੈ ਤੁਹਾਨੂੰ? ਕਿ ਬਈ ਬਾਥਰੂਮ ਦੇ ਵਿੱਚ ਰੇਨਕੋਟ ਪਹਿਨ ਕੇ ਨਹਾਉਣ ਦੀ ਕਲਾ ਤਾਂ ਡਾਕਟਰ ਸਾਹਿਬ ਹੀ ਜਾਣਦੇ ਆ। ਇਹ ਕੀ ਸੀ? ਇਸ ਤੋਂ ਵੱਡੀ ਤੋਹੀਨ ਕਿਸੇ ਬਜ਼ੁਰਗ ਲੀਡਰ ਦੀ ਹੋਏਗੀ? ਹੋਏਗੀ? ਮਨਮੋਹਨ ਸਿੰਘ ਕਹਿ ਦੇਣਾ ਹਿਮਾਚਲ ਚ ਖਲੋ ਕੇ, ਹੋਰ ਕਿੰਨੀਆਂ ਗੱਲਾਂ। ਤਾਂ ਖੈਰ ਅੱਜ ਉਹਨਾਂ ਨੂੰ ਵੀ ਮਤਲਬ ਕਿ ਸਿੱਖ ਪ੍ਰਧਾਨ ਮੰਤਰੀ ਦੀ ਸ਼ਾਨ ਜਿਹੜੀ ਹੈ ਉਹਦੇ ਚ ਫਰਕ ਪਿਆ ਨਜ਼ਰ ਆ ਰਿਹਾ ਇਹਨਾਂ ਨੂੰ। ਪਰ ਜਦੋਂ ਖੁਦ ਅਪਮਾਨ ਕਰਦੇ ਰਹੇ, ਰਾਜਨੀਤੀ ਚ ਸਭ ਕੁਝ ਚੱਲਦਾ ਹੈ। ਪਰ ਮੈਂ ਸਮਝਦਾ ਕਿ ਬਾਜਵਾ ਸਿਆਣਾ ਬਿਆਣਾ ਹੋ ਕੇ ਆਪਣੇ ਸ਼ਬਦ ਜਾਲ ਦੇ ਵਿੱਚ ਇਸ ਤਰ੍ਹਾਂ ਆਪ ਹੀ ਫਸ ਗਿਆ ਕਿ ਹੁਣ ਨਾ ਤੇ ਨਿਕਲਿਆ ਜਾਂਦਾ ਹੈ ਤੇ ਨਾ ਉੱਥੇ ਟਿਕ ਕੇ ਬੈਠਾ ਜਾਂਦਾ ਹੈ। ਬਾਵੇ ਚ ਵਿਚਾਲੇ ਜੇ ਕੰਮ ਆ। ਜੀ, ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ। ਸਿੱਧੂ ਸਾਹਿਬ ਦੇ ਵੀ ਕਹਿੰਦੇ ਭਾਜਪਾ ਚ ਜਾਣ ਦੇ ਚਰਚੇ ਚੱਲ ਪਏ ਆ।